ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਕੈਬਨਿਟ ਮੰਤਰੀ ਸਾਹਿਬ ਦੀ। ਕਹਿੰਦੇ ਮੀਤ ਹੇਅਰ ਦੇ ਸਹੁਰਾ ਸਾਹਿਬ ਕੁਸ਼ਤੀ ਸੰਘ ਕਮੇਟੀ ਦੇ ਮੁਖੀ ਬਣ ਗਏ ਜੀ। ਪ੍ਰਵੀਨ ਜੀ, ਸੌਰਾ ਸਾਹਿਬ ਦੇ ਕੁਸ਼ਤੀ ਸੰਘ ਦੇ ਮੁਖੀ ਬਣਨ ਤੇ ਮੀਤ ਹੇਅਰ ਸਾਹਿਬ ਨੂੰ ਤਾਂ ਖੁਸ਼ੀ ਹੋਈ ਹੋਣੀ, ਬਿਲਕੁਲ, ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹਾਂ, ਇਹਦੇ ਨਾਲ ਸਵਾਲ ਇਹ ਹੈ ਕਿ ਜਿਹੜੀਆਂ ਧਿਰਾਂ ਨੂੰ ਫਿਕਰ ਸੀ, ਲਗਾਤਾਰ ਸਨਮਾਨ ਵਾਪਸ ਕੀਤੇ ਜਾ ਰਹੇ ਸੀ, ਮੈਡਲ ਮੋੜੇ ਜਾ ਰਹੇ ਸੀ, ਕਿ ਉਹ ਧਿਰਾਂ ਸੰਤੁਸ਼ਟ ਹੋਣਗੀਆਂ? ਸਵਾਲ ਇਹ ਹੈ ਜੀ। ਮੀਤ ਹੇਅਰ ਸਾਹਿਬ ਦੀ ਖੁਸ਼ੀ ਠੀਕ ਹੈ। ਅਸਲ 'ਚ ਕੀ ਹੈ ਕਿ ਜਦੋਂ ਪਦਮ ਸ਼੍ਰੀ ਮੋੜਿਆ ਗਿਆ, ਜਦੋਂ ਸਾਕਸ਼ੀ ਮਲਿਕ ਨੇ ਕਿਹਾ ਕਿ ਮੈਂ ਆਹ ਬੂਟ ਚੱਕੋ, ਮੈਂ ਮੈਦਾਨ ਛੱਡਦੀ ਹਾਂ ਤੇ ਮੈਂ ਕੁਸ਼ਤੀ ਨਹੀਂ ਲੜਾਂਗੀ, ਜਦੋਂ ਬਜਰੰਗ ਪੁਨੀਆ ਨੇ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਪਦਮ ਸ਼੍ਰੀ ਰੱਖਿਆ, ਹੋਰ ਖਿਡਾਰੀਆਂ ਨੇ ਆਫਰ ਕਰਨੀ ਸ਼ੁਰੂ ਕੀਤੀ, ਵਿਨੇਸ਼ ਫੋਗਟ ਨੇ ਕਹਿਤਾ ਕਿ ਮੇਰਾ ਅਰਜੁਨ ਅਵਾਰਡ ਵੀ ਚੱਕੋ, ਹੈ ਨਾ, ਸੋ ਮੈਨੂੰ ਨਹੀਂ ਚਾਹੀਦਾ। ਸੋ ਇਹ ਸਾਰਿਆਂ ਤੋਂ ਬਾਅਦ ਕਹਿੰਦੇ ਕਿ ਫਿਰ ਉਹ ਫਿਕਰ ਪਿਆ ਕਿ ਇਹ ਇੱਕ ਵੱਡੀ ਮੁਹਿੰਮ ਬਣ ਸਕਦੀ ਹੈ। ਔਰ ਇਹ ਸਭ ਦੇ ਦਰਮਿਆਨ ਹੀ ਕੇਂਦਰ ਕਹਿੰਦਾ ਕਿ ਅਸਾਂ ਕੁਸ਼ਤੀ ਸੰਘ ਭੰਗ ਕਰਤਾ ਜੀ। ਠੀਕ ਹੈ। ਸੰਜੇ ਸਿੰਘ ਕਹਿੰਦਾ ਕਿ ਮੈਂ ਵੋਟਾਂ ਨਹੀਂ ਚੁਣ ਕੇ ਆਇਆ, ਤੇ ਸੰਜੇ ਸਿੰਘ ਬ੍ਰਿਜ ਭੂਸ਼ਣ ਦਾ ਖਾਸ ਹੈ, ਤੇ ਬ੍ਰਿਜ ਭੂਸ਼ਣ ਨੂੰ ਕਹਿੰਦੇ JP ਨੱਡਾ ਨੇ ਬੁਲਾ ਕੇ ਸਮਝਾਤਾ ਕਿ ਤੂੰ ਟਿੱਕ ਕੇ ਆਪਣੀ MP ਸੀਟ ਤੱਕ ਕੰਮ ਕਰ, ਪਹਿਲਾਂ MP ਸੀਟ ਜਿੱਤ ਗਿਆ, ਫਿਰ 2024 ਤੋਂ ਬਾਅਦ ਦੇਖਾਂਗੇ, ਹੁਣ ਤੂੰ ਆਪਣਾ ਦਬਦਬਾ ਆਪਣੇ ਘਰੇ ਰੱਖ। ਤੇ ਕਹਿੰਦੇ ਉਹਨੂੰ ਸਮਝਾਉਣ ਤੋਂ ਬਾਅਦ ਸੰਜੇ ਸਿੰਘ ਹੁਣ ਕਿਹਦੀ ਸ਼ਹਿ ਤੇ ਹੈ? ਅੱਛਾ, ਇਹ ਲੱਗ ਰਿਹਾ ਹੈ ਕਿ ਵੱਲੋਂ ਦੇ ਖੇਲ ਮੰਤਰਾਲੇ ਵੱਲੋਂ ਹਦਾਇਤ ਤੋਂ ਬਾਅਦ ਬਕਾਇਦਾ ਇੰਡੀਅਨ ਓਲੰਪਿਕ ਸੰਘ ਵੱਲੋਂ, ਜਿਹਦੀ ਮੁਖੀ PT ਊਸ਼ਾ ਹੈ ਭਾਰਤੀ ਓਲੰਪਿਕ ਸੰਘ ਦੀ, ਉਹਦੇ ਵੱਲੋਂ ਮਤਲਬ ਇਹ ਜਦੋਂ ਕਮੇਟੀ ਦਾ ਹਵਾਲਾ ਦਿੱਤਾ ਗਿਆ ਕਿ ਹੁਣ ਇਹ 3 ਮੈਂਬਰੀ ਕਮੇਟੀ ਅਸੀਂ ਥਾਪ ਰਹੇ ਹਾਂ, ਇਹ ਕੁਸ਼ਤੀ ਸੰਘ ਦੇ ਸਾਰੇ ਮਾਮਲੇ ਦੇਖੂਗੀ, ਇਹ ਕਮੇਟੀ ਦੇ ਰਾਹੀਂ ਕੰਮ ਚੱਲੂਗਾ, ਸੰਜੇ ਸਿੰਘ ਵਾਲੀ ਟੀਮ ਅਸੀਂ ਭੰਗ ਕਰਦੇ ਹਾਂ ਜੀ। ਤੇ ਉਹ ਤੋਂ ਬਾਅਦ ਪਤਾ ਇਹ ਲੱਗ ਰਿਹਾ ਕਿ ਸੰਜੇ ਸਿੰਘ ਨੇ ਇੱਕ ਚਿੱਠੀ ਲਿਖੀ ਹੈ, ਉਹ ਚਿੱਠੀ ਖੇਲ ਮੰਤਰਾਲੇ ਨੂੰ ਤੇ ਇੰਡੀਅਨ ਓਲੰਪਿਕ ਸੰਘ ਨੂੰ ਲਿਖੀ ਗਈ ਹੈ ਕਿ ਜੀ ਮੇਰੇ ਅਧਿਕਾਰ ਖੋਣ ਦਾ ਤੁਹਾਡੇ ਕੋਲ ਕਿਹੜਾ ਕਾਨੂੰਨੀ ਅਧਿਕਾਰ ਹੈ? ਮੈਂ ਜੀ ਵੋਟਾਂ ਰਾਹੀਂ ਜਿੱਤ ਕੇ ਆਇਆ, ਤੁਸੀਂ ਮੇਰੇ ਤੋਂ ਕਿਵੇਂ ਪ੍ਰਧਾਨਗੀ ਵਾਪਸ ਲੈ ਰਹੇ ਹੋ? ਮੈਂ ਇਹਦਾ ਜਵਾਬ ਚਾਹੁੰਦਾ। ਤੇ ਪਤਾ ਲੱਗ ਰਿਹਾ ਕਿ ਉਹ ਵਕੀਲਾਂ ਦੇ ਸੰਪਰਕ 'ਚ, ਤੇ ਇਸ ਮਾਮਲੇ 'ਚ ਅਦਾਲਤ ਵੀ ਜਾ ਸਕਦਾ। ਫਿਰ ਕੀ ਉਹ ਬ੍ਰਿਜ ਭੂਸ਼ਣ ਦੀ ਸ਼ਹਿ ਤੇ ਹੀ ਚੱਲ ਰਿਹਾ ਜੀ ਕਿ ਭਾਜਪਾ ਦੋਹਰੀ ਖੇਡ ਖੇਡ ਰਹੀ ਹੈ? ਇੱਕ ਪਾਸੇ ਕਮੇਟੀ ਬਣਾ ਕੇ ਦੂਜੇ ਪਾਸੇ ਸੰਜੇ ਸਿੰਘ ਐਡਾ ਤਕੜਾ ਹੋ ਗਿਆ ਅਚਾਨਕ ਕਿ ਉਹ ਇਹਨਾਂ ਦੀ ਵੀ ਨਹੀਂ ਹੁਣ ਸੁਣਦਾ, ਜਾਂ ਸੱਚਮੁੱਚ ਉਸ ਨੂੰ ਲੱਗਦਾ ਕਿ ਇਹ ਮੇਰਾ ਕਾਨੂੰਨੀ ਦਾਅ ਹੈ, ਜਦੋਂ ਕਿ ਇਸ ਚਿੱਠੀ ਦੀ ਨਾ ਕੁਸ਼ਤੀ ਸੰਘ ਨੇ ਨਾ ਓਲੰਪਿਕ ਸੰਘ ਨੇ ਜੀ ਪੁਸ਼ਟੀ ਨਹੀਂ ਕੀਤੀ। ਪਰ ਦਿੱਲੀ ਦੇ ਤੇ ਖਿਡਾਰੀਆਂ ਦੇ ਜਗਤ ਦੇ ਵਿੱਚ, ਦਿੱਲੀ ਦੇ ਰਾਜਨੀਤਿਕ ਗਲਿਆਰਿਆਂ 'ਚ ਔਰ ਖਿਡਾਰੀਆਂ ਦੇ ਖੇਮੇ ਦੇ ਵਿੱਚ ਇਹਦੀ ਖਾਸੀ ਚਰਚਾ ਕਿ ਉਹਨੇ ਚਿੱਠੀ ਲਿਖਤੀ ਹੈ ਤੇ ਉਹ ਅਦਾਲਤ ਤੱਕ ਜਾ ਸਕਦਾ। ਦੂਏ ਪਾਸੇ ਇੰਡੀਅਨ ਓਲੰਪਿਕ ਸੰਘ ਵੱਲੋਂ ਬਕਾਇਦਾ ਤੌਰ ਤੇ ਇਸੇ ਓਲੰਪਿਕ ਸੰਘ ਦੀ ਕਾਰਜਕਾਰਨੀ ਦੇ ਮੈਂਬਰ ਨੇ ਭੁਪਿੰਦਰ ਸਿੰਘ ਬਾਜਵਾ ਹੋਰੀ, ਤੇ ਖਾਸ ਕਰਕੇ ਇਹਨਾਂ ਨੂੰ ਮਤਲਬ ਕਿ ਏਸ਼ੀਅਨ ਖੇਲਾਂ ਦੇ ਚੀਫ ਮਿਸ਼ਨ ਵਜੋਂ ਵੀ ਜਾਣਿਆ ਜਾਂਦਾ ਕਿ ਏਸ਼ੀਅਨ ਖੇਲਾਂ ਦੇ ਵਿੱਚ ਜੇਕਰ ਕੋਈ ਚੰਗੀ ਭੂਮਿਕਾ ਨਿਭਾਉਂਦਾ ਤਾਂ ਉਹ ਭੁਪਿੰਦਰ ਸਿੰਘ ਬਾਜਵਾ ਨੇ। ਸੋ ਉਹਨਾਂ ਦੇ ਇਹਨਾਂ ਕੰਮਾਂ ਨੂੰ ਦੇਖਦੇ ਆ, ਇਹਨਾਂ ਦੀ ਭੂਮਿਕਾ ਨੂੰ ਦੇਖਦੇ ਆ, ਇਹਨਾਂ ਨੂੰ ਜਿਹੜੀ ਨਵੀਂ ਕੁਸ਼ਤੀ ਸੰਘ ਨੂੰ ਚਲਾਉਣ ਲਈ ਫਿਲਹਾਲ ਕਮੇਟੀ ਬਣਾਈ ਹੈ। ਠੀਕ ਹੈ, ਇਹ ਐਡਹੌਕ ਕਮੇਟੀ ਹੈ। ਐਡਹੌਕ ਕਮੇਟੀ ਦੇ ਮੁਖੀ ਭੁਪਿੰਦਰ ਸਿੰਘ ਬਾਜਵਾ ਲਾਏ ਗਏ ਨੇ, ਜਿਹੜੇ ਹਾਲ ਹੀ ਚ ਮਤਲਬ ਕਿ ਮੀਤ ਹੇਅਰ ਦੇ ਸਹੁਰਾ ਸਾਹਿਬ ਬਣੇ ਨੇ, ਕਿਉਂਕਿ ਇਹਨਾਂ ਦੀ ਬੇਟੀ ਡਾਕਟਰ ਗੁਰਦੀਪ ਕੌਰ ਨਾਲ ਵਿਆਹ ਹੋਇਆ। ਇਹ ਪੰਜਾਬ ਨਾਲ ਸਿੱਖ ਪਰਿਵਾਰ ਨਾਲ ਸੰਬੰਧਿਤ ਨੇ, ਪਰ ਪੰਜਾਬ ਨਾਲ ਨਹੀਂ ਹੈਗੇ, ਯੂਪੀ ਤੋਂ ਸ਼ਾਇਦ ਜਾਂ ਬਿਹਾਰ ਤੋਂ ਉਧਰੋਂ ਸੰਬੰਧ ਰੱਖਦੇ ਨੇ ਇਹ। ਸੋ ਉਹਨਾਂ ਨੂੰ ਲਾਇਆ ਗਿਆ ਤੇ ਇਹਨਾਂ ਦੇ ਨਾਲ 2 ਖਿਡਾਰੀ ਹੋਰ ਲਾਏ ਗਏ ਨੇ, ਜਿਹੜੇ ਭਾਰਤੀ ਹਾਕੀ ਟੀਮ ਦੇ ਕਪਤਾਨ ਵੀ ਰਹੇ ਨੇ ਪਹਿਲਾਂ, MM ਸੋਮਾਇਆ, ਉਹਨਾਂ ਨੂੰ ਲਾਇਆ ਗਿਆ। ਨਾਲ ਹੀ ਇਸੇ ਤਰ੍ਹਾਂ ਨੈਸ਼ਨਲ ਬੈਡਮਿੰਟਨ ਚੈਂਪੀਅਨ ਹੈ ਮੰਜੂਸ਼ਾ ਕੁਬਰ, ਉਹਨੂੰ ਲਾਇਆ ਗਿਆ। ਇਹਨਾਂ ਦੋਵਾਂ ਨੂੰ ਨਾਲ ਲਾ ਕੇ 3 ਮੈਂਬਰੀ ਇਹ ਟੀਮ ਬਣਾ ਦਿੱਤੀ ਗਈ ਹੈ। ਹੁਣ ਇਹ 3 ਮੈਂਬਰੀ ਟੀਮ ਦੇਖੇਗੀ ਸਾਰਾ ਸਿਸਟਮ ਕੀ ਹੈ। ਭੁਪਿੰਦਰ ਸਿੰਘ ਬਾਜਵਾ ਹੋਰਾਂ ਦੇ ਮੂਹਰੇ ਸਭ ਤੋਂ ਵੱਡੀ ਚੁਣੌਤੀ ਹੋਏਗੀ ਉਹ ਖਿਡਾਰੀ ਜਿਹੜੇ ਕੁਸ਼ਤੀ ਸੰਘ ਦੇ ਸਿਸਟਮ ਤੋਂ, ਉਹਨਾਂ ਦੇ ਕੰਮਕਾਰ ਤੋਂ ਔਖੇ ਸੀ। PT ਊਸ਼ਾ ਨੇ ਖੁਦ ਮੰਨਿਆ ਕਿ ਹਾਂ ਕੁਸ਼ਤੀ ਸੰਘ ਨੇ ਕੁਝ ਮਨਮਾਨੀਆਂ ਕੀਤੀਆਂ ਜੀ, ਕੁਝ ਵਧੀਕੀਆਂ ਕੀਤੀਆਂ। PT ਊਸ਼ਾ ਮਿਲਣ ਵੀ ਆਈ ਸੀ ਇਹਨਾਂ ਖਿਡਾਰੀਆਂ ਨੂੰ, ਪਰ ਤਾਂ ਵੀ ਉਹ ਮਤਲਬ ਉਹਦੇ ਕਹੇ ਤੇ ਵੀ ਮੰਨੇ ਨਹੀਂ ਸੀ, ਕਿਉਂਕਿ ਉਹ ਉਸ ਸਮੇਂ ਭਾਜਪਾ ਵਾਲੇ ਪਾਲੇ ਚੋਂ ਖੜ ਕੇ ਗੱਲ ਕਰ ਰਹੀ ਸੀ ਜੀ। ਸੋ ਹੁਣ ਮਤਲਬ ਕਿ PT ਊਸ਼ਾ ਨੇ ਇਹ ਗੱਲ ਤਾਂ ਮੰਨੀ ਹੈ ਕਿ ਹਾਂ ਕੁਸ਼ਤੀ ਸੰਘ ਨੇ ਕੁਝ ਗੜਬੜਾਂ ਕੀਤੀਆਂ, ਕੁਝ ਮਨਮਾਨੀਆਂ ਕੀਤੀਆਂ, ਤੇ ਉਹ ਇਸ ਲਈ ਕਹਿੰਦੇ ਕਿ ਸਥਿਤੀ ਆਈ ਹੈ। ਪਰ ਭੁਪਿੰਦਰ ਸਿੰਘ ਬਾਜਵਾ ਨੂੰ ਜਦੋਂ ਇਹ ਸਵਾਲ ਆਇਆ ਕਿ ਤੁਹਾਨੂੰ ਕਮੇਟੀ ਦੀ ਮੁਖੀ ਤਾਂ ਲਾ ਦਿੱਤਾ ਗਿਆ, ਪਰ ਤੁਸੀਂ ਇਹ ਤਾਲਮੇਲ ਕਿਵੇਂ ਬਿਠਾਓਗੇ, ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਪਹਿਲੀ ਟੀਮ ਕੀ ਕਰਦੀ ਸੀ,
ਹੂੰ 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 ਕੀ ਨਹੀਂ ਕਰਦੀ ਸੀ, ਹੂੰ ਕਿਹਦੇ ਨਾਲ ਉਹਨੇ ਵਿਤਕਰਾ ਕੀਤਾ, ਕਿਹਨੂੰ ਉਹਨੇ ਭਾਈ ਭਤੀਜਾਵਾਦ ਕੀਤਾ, ਮੈਨੂੰ ਨਹੀਂ ਪਤਾ। ਠੀਕ ਹੈ। ਮੈਂ ਸਾਰਾ ਕੁਝ ਜ਼ੀਰੋ ਤੋਂ ਕਰਨਾ, ਮੈਂ ਨਿਯਮਾਂ ਦੇ ਤਹਿਤ ਕਰਨਾ, ਮੈਨੂੰ ਮੇਰਾ ਪਤਾ। ਹੂੰ ਸੋ ਕਹਿੰਦੇ ਕਿ ਬਕਾਇਦਾ ਟ੍ਰਾਇਲ ਹੋਣਗੇ। ਹੂੰ ਬੇਸ਼ੱਕ ਉਹ ਕਹਿੰਦੇ ਕਿ ਬਹੁਤ ਘੱਟ ਸਮਾਂ ਬਚਿਆ ਹੈ, ਮਤਲਬ ਸੀਨੀਅਰ ਤੇ ਜੂਨੀਅਰ ਜਿਹੜੀਆਂ ਚੈਂਪੀਅਨਸ਼ਿਪਾਂ ਹੋਣੀਆਂ ਨੇ ਉਹਨਾਂ ਦੇ ਲਈ, ਹੂੰ ਫਿਰ ਉਸੇ ਤਰ੍ਹਾਂ ਜਿਹੜੇ ਕੈਂਪ ਲੱਗਣੇ ਨੇ ਅਗਲੀਆਂ ਖੇਡਾਂ ਦੇ ਲਈ, ਹੂੰ ਉਹਨਾਂ ਦੇ ਲਈ ਕਹਿੰਦੇ ਕਿ ਪਰ ਅਸੀਂ ਉਸ ਨੂੰ ਪੂਰੇ ਤਰ੍ਹਾਂ ਜ਼ੀਰੋ ਤੋਂ ਕਰਾਂਗੇ। ਹਰ ਖਿਡਾਰੀ ਨੂੰ ਉਹਦੇ ਰੁਤਬੇ ਅਨੁਸਾਰ, ਉਹਦੇ ਕੰਮ ਅਨੁਸਾਰ ਮੌਕਾ ਮਿਲੂਗਾ ਤੇ ਉਹ ਤੋਂ ਬਾਅਦ ਉਹਦੀ ਉਵੇਂ ਹੀ ਚੋਣ ਹੋਊਗੀ। ਮੇਰੇ ਕਮੇਟੀ ਦੇ ਉੱਤੇ ਅੱਜ ਤੱਕ ਮੈਂ ਜਿੱਥੇ ਜਿੱਥੇ ਕੰਮ ਕੀਤਾ ਕਹਿੰਦੇ ਕਦੇ ਕੋਈ ਸਵਾਲ ਨਹੀਂ ਆਇਆ। ਮੈਂ ਉਸ ਆਪਣੇ ਕਿਰਦਾਰ ਨੂੰ ਕਹਿੰਦੇ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੂੰਗਾ। ਸੋ ਜ਼ਿੰਮੇਵਾਰੀ ਵੀ ਵੱਡੀ ਹੈ। ਬੇਸ਼ੱਕ ਭੁਪਿੰਦਰ ਸਿੰਘ ਬਾਜਵਾ ਪਹਿਲਾਂ ਇੰਡੀਅਨ ਓਲੰਪਿਕ, ਭਾਰਤੀ ਓਲੰਪਿਕ ਦੇ ਵਿੱਚ ਨਿਭਾ ਰਹੇ ਹੁਣ ਭੂਮਿਕਾ, ਚਾਹੇ ਉਹ ਏਸ਼ੀਅਨ ਖੇਡਾਂ 'ਚ ਨਿਭਾ ਰਹੇ ਹੋਣ, ਪਰ ਹੁਣ ਉਹਨਾਂ ਦੇ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰ ਰਹੇ ਹਾਂ ਤੇ ਹੁਣ ਆਪਾਂ ਇਸ ਖਬਰ ਦੇ ਬਾਬਤ ਜਦੋਂ ਜਾਣਕਾਰੀਆਂ ਸਾਂਝੀਆਂ ਕਰ ਰਹੇ ਸਨ ਤਾਂ ਆਪਾਂ ਮੀਤ ਹੇਅਰ ਦੇ ਸਹੁਰਾ ਸਾਹਿਬ, ਕਿਉਂਕਿ ਉਹ ਕੁਸ਼ਤੀ ਸੰਘ ਕਮੇਟੀ ਦੇ ਮੁਖੀ ਬਣੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਇਸ ਚੋਣ ਤੋਂ ਬਾਅਦ ਕਿਸ ਤਰੀਕੇ ਦੇ ਵੱਲ ਚੀਜ਼ਾਂ ਵੱਧ ਸਕਦੀਆਂ ਨੇ, ਕਿਸ ਤਰੀਕੇ ਨੂੰ ਇਹ ਸਾਰਾ ਕੁਝ ਹੋ ਸਕਦਾ, ਉਹਦੇ ਤੇ ਆਪਾਂ ਚਰਚਾ ਜਿਹੜੀ ਆ ਉਹ ਕਰ ਰਹੇ ਹਾਂ। ਰਾਹੁਲ ਗਾਂਧੀ ਇਹਨੇ ਨਵਾਂ ਦਾ ਖੇਡਿਆ। ਰਾਹੁਲ ਗਾਂਧੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਇਨਸਾਫ ਯਾਤਰਾ ਜਿਹੜੀ ਆ ਉਹ ਸ਼ੁਰੂ ਕਰਨਗੇ ਤੇ ਇਸ ਮਾਮਲੇ ਦੇ ਵਿੱਚ ਵੀ ਆਪਾਂ ਇਸ ਖਬਰ ਤੇ ਵੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਕੇ ਹਟੇ ਸਾਂ ਐਮਫਿਲ ਦੀ ਡਿਗਰੀ ਦੇ ਬਾਰੇ ਕਿ ਹੁਣ ਉਹ ਮਾਨਤਾ ਪ੍ਰਾਪਤ ਡਿਗਰੀ ਜਿਹੜੀ ਆ ਐਮਫਿਲ ਨਹੀਂ ਰਹੀ। ਤੇ ਇਸੇ ਤਰ੍ਹਾਂ ਆਪਾਂ ਹੋਰ ਜਿਹੜੀਆਂ ਅਹਿਮ ਖਬਰਾਂ ਨੇ, ਜਿਵੇਂ 26 ਜਨਵਰੀ ਨੂੰ ਪੰਜਾਬ ਦੀ ਝਾਕੀ ਦੇ ਬਾਬਤ ਆਪਾਂ ਗੱਲਬਾਤ ਕੀਤੀ ਸੀ, ਤਾਂ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਆਪਾਂ ਸ਼ਰਮਾ ਜੀ ਨਾਲ ਚਰਚਾ ਕਰਕੇ ਹਟੇ ਹਾਂ। ਉਹਨਾਂ ਦੇ ਨਾਲ ਜਿਹੜਾ ਆਪਾਂ ਦੁਬਾਰਾ ਤੋਂ ਜਿਹੜੀ ਜਾਣਕਾਰੀਆਂ ਉਹ ਸਾਂਝੀਆਂ ਕਰਾਂਗੇ, ਉਹਨਾਂ ਦੇ ਨਾਲ ਆਪਾਂ ਜੁੜਦੇ ਹਾਂ ਬਹੁਤ ਜਲਦੀ। ਮੀਤ ਹੇਅਰ ਦੇ ਸਹੁਰਾ ਸਾਹਿਬ ਜਿਹੜੇ ਕੁਸ਼ਤੀ ਸੰਘ ਕਮੇਟੀ ਦੇ ਮੁਖੀ ਬਣੇ ਸਨ, ਇਸ ਖਬਰ ਦੇ ਉੱਤੇ ਆਪਾਂ ਦੀਪਕ ਸ਼ਰਮਾ ਜਨਾਰਥਲ ਜੀ ਨਾਲ ਜਿਹੜੀ ਗੱਲਬਾਤ ਆ ਉਹ ਕਰ ਰਹੇ ਸਾਂ। ਸ਼ਰਮਾ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਜੀ ਜੀ। ਤੇ ਆਪਾਂ ਗੱਲਬਾਤ ਕਰ ਰਹੇ ਸਾਂ ਕੁਸ਼ਤੀ ਸੰਘ ਦੇ ਮੁਖੀ ਦੇ ਬਾਰੇ। ਪੀਟੀ ਊਸ਼ਾ ਦਾ ਤੁਸੀਂ ਜਿਹੜਾ ਮੁੱਦਾ ਛੋਇਆ ਸੀਗਾ, ਤੇ ਕਮਾਲ ਦੀ ਗੱਲ ਤਾਂ ਇਹ ਨਹੀਂ ਕਿ ਇੱਕ ਬੀਬੀ ਜਿਹੜੀ ਹੈ ਉਸ ਤੋਂ ਵੀ ਉੱਪਰਲੀ ਬੋਡੀ ਦੀ ਕਰਤਾ ਧਰਤਾ, ਤੇ ਪਰ ਬਾਵਜੂਦ ਇਸ ਤੇ ਉਸ ਤੋਂ ਇੱਕ ਹੇਠਲੀ ਬੋਡੀ ਦੇ ਵਿੱਚ ਬੀਬੀਆਂ ਦੇ ਇਹ ਦੋਸ਼ ਨੇ, ਇਹ ਜਿਹੜੇ ਉਹਨਾਂ ਦੇ ਸ਼ੱਕ ਸ਼ੁਬੇ ਨੇ ਉਹ ਦੂਰ ਨਹੀਂ ਕੀਤੇ ਗਏ, ਸੰਗੀਨ ਦੋਸ਼ ਦੂਰ ਨਹੀਂ ਕੀਤੇ ਗਏ ਜੀ। ਬਿਲਕੁਲ, ਤਾਂ ਹੀ ਇਹ ਸਵਾਲ ਹੈ ਕਿ ਭੁਪਿੰਦਰ ਸਿੰਘ ਬਾਜਵਾ ਹੋਰਾਂ ਦਾ ਹੁਣ ਤੱਕ ਜਿੰਨਾ ਕੰਮ ਰਿਹਾ ਜੀ ਉਹ ਕਾਬਲੇ ਤਾਰੀਫ ਰਿਹਾ, ਪਰ ਹੁਣ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਹਦੇ ਉੱਤੇ ਉਹਨਾਂ ਦੀ ਜਵਾਬਦੇਹੀ ਜ਼ਿਆਦਾ ਰਹਿਣੀ ਹੈ, ਕਿਉਂਕਿ ਉਹਨਾਂ ਦੇ ਉੱਤੇ ਨਜ਼ਰ ਸਾਰੀਆਂ ਤਰ੍ਹਾਂ ਦੀ ਰਹਿਣੀ ਹੈ। ਇਸ ਲਈ ਉਹ ਜ਼ਿਆਦਾ ਨਜ਼ਰ 'ਚ ਰਹਿਣਗੇ। ਤੇ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਉਹ ਇਹ ਧਿਰਾਂ ਨੂੰ ਸੰਤੁਸ਼ਟ ਕਰਾਉਂਦੇ ਨੇ ਜਾਂ ਉਹ ਵੀ ਭਾਜਪਾ ਦੀ ਰਾਜਨੀਤੀ ਦਾ ਸ਼ਿਕਾਰ ਹੋ ਕੇ ਕੋਈ ਹੋਰ ਤਰ੍ਹਾਂ ਦਾ ਰੰਗ ਢੰਗ ਦਿਖਾਉਂਦੇ ਨੇ। ਸੋ ਇਸ ਲਈ ਦੇਖਣ ਵਾਲੀ ਗੱਲ ਹੋਊਗੀ। ਬੇਸ਼ੱਕ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਰੂਪ ਦੇ ਵਿੱਚ, ਪਰ ਅਜੇ ਵੀ ਖਿਡਾਰੀਆਂ ਨੂੰ ਖਦਸ਼ਾ ਹੈ ਕਿ ਇਹ ਐਡਹੌਕ ਕਮੇਟੀ ਤਾਂ ਬਣਾਤੀ, ਪਰ ਉਹਨਾਂ ਨੂੰ ਪੂਰੀ ਤਰ੍ਹਾਂ ਭੰਗ ਨਹੀਂ ਕੀਤਾ, ਉਹਨੂੰ ਬਾਅਦ ਚੋਂ ਕਦੇ ਵੀ ਬਹਾਲ ਕਰ ਲੈਣਗੇ ਜੀ। ਸੋ ਕੀ ਇਹ 2024 ਤੱਕ ਕਮੇਟੀ ਦੇ ਹਵਾਲੇ ਤੋਂ ਬਾਅਦ ਚੋਂ ਉਹਨੂੰ ਬਹਾਲ ਕਰ ਦੇਣਗੇ? ਸੋ ਇਹ ਅਜੇ ਸ਼ੋਭੇ ਖੜੇ ਨੇ, ਮਤਲਬ ਫਿਕਰ ਖੜੇ ਨੇ। ਸੋ ਉਹਦੇ ਵਿੱਚੋਂ ਉਹਨਾਂ ਦੀ ਤਸੱਲੀ ਕਿਵੇਂ ਹੁੰਦੀ ਹੈ ਦੇਖਣ ਵਾਲੀ ਗੱਲ ਹੋਊਗੀ। ਪਰ ਫਿਲਹਾਲ ਭੁਪਿੰਦਰ ਬਾਜਵਾ ਦੇ ਹੱਥ ਹੁਣ ਕੁਸ਼ਤੀ ਸੰਘ ਆਇਆ, ਤੇ ਉਸ ਤੋਂ ਬਾਅਦ ਤਿੰਨ ਧਿਰਾਂ ਜਿਹੜੀਆਂ ਆਮੋ ਸਾਹਮਣੇ ਸੀ, ਉਹਨਾਂ ਦੇ ਵਿੱਚ ਇਹ ਤਾਲਮੇਲ ਬਿਠਾ ਕੇ ਕਿਵੇਂ ਅੱਗੇ ਵੱਧਦੇ ਨੇ ਦੇਖਣ ਵਾਲੀ ਗੱਲ। ਕਿਉਂਕਿ ਆਉਣ ਵਾਲੇ ਦਿਨਾਂ 'ਚ ਕੈਂਪ ਵੀ ਲੱਗਣੇ ਆ, ਤਿਆਰੀਆਂ ਵੀ ਹੋਣੀਆਂ, ਚੈਂਪੀਅਨਸ਼ਿਪ ਵੀ ਹੋਣੀ ਹੈ, ਤੇ ਉਹ ਸਾਰੀ ਦੀ ਹੁਣ ਨਜ਼ਰ ਰਹੇਗੀ। ਜੀ ਜੀ ਜੀ। ਤੇ